ਸੋ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪ੍ਰਵੀਨ ਜੀ। ਜੀ। ਅਹਿਮ ਖਬਰ ਜੋ ਚੱਲ ਰਹੀ ਹੈ ਇਸ ਪਾਸੇ, ਜਿਸ ਦੇ ਉੱਤੇ ਹਰ ਇੱਕ ਦੀ ਨਜ਼ਰ ਆ, ਭਾਰਤ ਅਤੇ ਪਾਕਿਸਤਾਨ ਦਰਮਿਆਨ ਜਿਹੜਾ ਕੌਨਫਲਿਕਟ ਆ ਉਹ ਹੋਰ ਜ਼ਿਆਦਾ ਅੱਗੇ ਮੱਘ ਗਿਆ ਆ। ਜੀ। ਪਹਿਲਗਾਮ ਦੇ ਵਿੱਚ ਟੂਰਿਸਟ ਦੇ ਉੱਤੇ ਹਮਲੇ ਤੋਂ ਬਾਅਦ ਜਿਸ ਦੇ ਲਈ ਭਾਰਤ ਪਾਕਿਸਤਾਨ ਨੂੰ ਦੋਸ਼ੀ ਮੰਨਦਾ ਆ, ਉਸ ਹਾਂਜੀ। ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਰਿਟੈਲੀਏਸ਼ਨ ਜਿਹੜੀ ਉਹ ਕਰਨੀ ਆ। ਪਾਕਿਸਤਾਨ ਇਨਕਾਰੀ ਸੀ ਇਸ ਗੱਲ ਤੋਂ ਵੀ ਸਾਡਾ ਉਸ ਹਮਲੇ ਦੇ ਵਿੱਚ ਕੋਈ ਲੈਣ ਦੇਣ ਨਹੀਂ ਆ। ਪਰ ਅੱਜ ਭਾਰਤ ਨੇ ਆਪਰੇਸ਼ਨ ਸੰਦੂਰ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਅਧੀਨ ਜਿਹੜਾ ਕਸ਼ਮੀਰ ਆ, ਹੂੰ। ਉਹਨਾਂ ਦੇ 9 ਇਲਾਕਿਆਂ ਦੇ ਉੱਤੇ, 9 ਟਿਕਾਣਿਆਂ ਦੇ ਉੱਤੇ, 9 ਥਾਵਾਂ ਦੇ ਉੱਤੇ ਜਿਹੜੇ ਉਹ ਹਮਲੇ ਕੀਤੇ ਆ। ਮਿਜ਼ਾਈਲਸ ਜਿਹੜੀਆਂ ਉਹ ਛੱਡੀਆਂ ਗਈਆਂ ਆ। ਜੀ। ਸੁਣਨ ਦੇ ਵਿੱਚ ਆ ਰਿਹਾ ਆ ਵੀ ਇਹ ਉਹਨਾਂ ਨੇ ਆਪਣੀਆਂ ਜਿਹੜੀਆਂ ਏਅਰ ਸਪੇਸ ਦੇ ਅੰਦਰੋਂ ਲੈਂਡ ਟੂ ਲੈਂਡ ਜਿਹੜੀਆਂ ਮਿਜ਼ਾਈਲਸ ਆ ਉਸ ਦੇ ਜ਼ਰੀਏ ਹਮਲਾ ਕੀਤਾ ਹੈ। ਤੇ ਕਈ ਰਿਪੋਰਟਸ ਇਹ ਵੀ ਦੱਸ ਰਹੀਆਂ ਵੀ ਨੇਵੀ ਦੇ ਜਿਹੜੇ ਸਮੁੰਦਰੀ ਬੇੜੇ ਆ ਹਾਂਜੀ। ਉੱਥੋਂ ਵੀ ਮਿਜ਼ਾਈਲਸ ਜਿਹੜੀਆਂ ਉਹ ਛੱਡੀਆਂ ਗਈਆਂ ਹੈਗੀਆਂ ਆ। ਪਾਕਿਸਤਾਨ ਦੀਆਂ ਜਿਹੜੀਆਂ ਅਖਬਾਰਾਂ ਦਾਅਵਾ ਕਰ ਰਹੀਆਂ ਆ ਵੀ ਅੱਧੇ ਦਰਜਨ ਤੋਂ ਵੱਧ ਲੋਕਾਂ ਦੀ ਹੁਣ ਤੱਕ ਇਸ ਹਮਲੇ ਦੇ ਵਿੱਚ ਮੌਤ ਹੋ ਚੁੱਕੀ ਆ। ਜੀ। ਪਾਕਿਸਤਾਨ ਵਾਲੇ ਨਾਲ ਦੇ ਨਾਲ ਇਹ ਦਾਅਵਾ ਕਰ ਰਹੇ ਆ ਵੀ ਉਹਨਾਂ ਨੇ ਰਿਟੈਲੀਏਸ਼ਨ ਕੀਤੀ ਆ, ਜਵਾਬੀ ਕਾਰਵਾਈ ਕਰਦੇ ਹੋਏ ਉਹਨਾਂ ਨੇ ਉਹ ਦਾਅਵਾ ਕਰਦੇ ਨੇ ਵੀ ਉਹਨਾਂ ਨੇ ਇੱਕ ਹੈੱਡਕੁਆਟਰ ਨੂੰ ਵੀ ਜਿਹੜਾ ਉਹ ਉਡਾਇਆ ਆ। ਹਾਂਜੀ। ਇਸ ਤੋਂ ਇਲਾਵਾ 5 ਤੋਂ 6 ਜਿਹੜੇ ਜਹਾਜ਼ ਨੇ ਭਾਰਤ ਦੇ ਜਿਹੜੇ 에ਅਰ ਫੋਰਸ ਦੇ, ਉਹਨਾਂ ਨੇ ਜਿਹੜਾ ਉਹ ਸੁੱਟ ਲਿਆ ਹੈਗਾ ਆ। ਕੁਛ ਤਸਵੀਰਾਂ, ਕੁਛ ਵੀਡੀਓਜ਼ ਜਿਹੜੀਆਂ ਉਹ ਆਪਣੇ ਪੱਧਰ ਦੇ ਉੱਤੇ ਦਿਖਾ ਰਹੇ ਆ, ਜਿਨ੍ਹਾਂ ਦੀ ਅਜੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈਗੀ। ਉਹਨਾਂ ਦਾ ਜਿਹੜਾ ਡਿਫੈਂਸ ਮਿਨਿਸਟਰ ਆ ਉੱਥੇ ਇੱਕ ਜਿਹੜੇ ਨਿਊਜ਼ ਚੈਨਲ ਦੇ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਦਾਅਵਾ ਕੀਤਾ 5 ਨਹੀਂ ਜੀ 6 ਜਿਹੜੇ ਆ ਉਹ ਜਿਹੜੇ ਉਹ ਜਹਾਜ਼ ਇਹਨਾਂ ਨੇ ਸਿੱਟੇ ਆ। ਪਰ ਨਾਲ ਉਹਨੇ ਇਹ ਵੀ ਕਿਹਾ ਵੀ ਬੰਧਕ ਕਿਸੇ ਨੂੰ ਨਹੀਂ ਬਣਾਇਆ ਗਿਆ। ਇਹ ਜੀ। ਵੀ ਖਬਰਾਂ ਵਿੱਚ ਪ੍ਰਚਾਰ ਜਿਹੜਾ ਉਹ ਚੱਲਿਆ ਸੀ ਵੀ ਪਾਕਿਸਤਾਨ ਦੇ ਦੁਆਰਾ ਭਾਰਤ ਦੇ ਕਈ ਫੌਜੀਆਂ ਨੂੰ ਬੰਧਕ ਵੀ ਜਿਹੜਾ ਉਹ ਬਣਾ ਲਿਆ ਗਿਆ। ਉੱਥੇ ਇਹ ਵੀ ਚਰਚਾਵਾਂ ਜਿਹੜੀਆਂ ਚੱਲੀਆਂ ਵੀ ਭਾਰਤ ਦੇ ਜਿਹੜੇ ਜਹਾਜ਼ ਉਹਨਾਂ ਨੇ ਸੁੱਟੇ ਆ, ਉਹਨਾਂ ਦੇ ਪਾਇਲਟ ਦੀ ਮੌਤ ਹੋਈ ਆ। ਭਾਰਤ ਦੇ ਦੁਆਰਾ ਇਸ ਖਬਰ ਦਾ, ਇਸ ਹਵਾਲੇ ਦਾ ਕਿਸੇ ਤਰੀਕੇ ਦੇ ਨਾਲ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈਗੀ। ਜੰਗ ਜਿਹੜੀ ਪ੍ਰਵੀਨ ਜੀ, ਜੀ। ਕੌਨਫਲਿਕਟ ਜਦੋਂ ਲੱਗਦਾ ਆ ਤੇ ਪੰਜਾਬ ਨੂੰ ਹਮੇਸ਼ਾ ਹੀ ਧੜਕੂ ਜਿਹੜਾ ਉਹ ਲੱਗ ਜਾਂਦਾ ਆ ਵੀ ਇਸ ਦੇ ਵਿੱਚ ਇਵੈਂਚੁਅਲੀ ਪਿਸ ਜਿਹੜੇ ਉਹ ਅਸੀਂ ਜਿਹੜੇ ਉਹ ਜਾ ਸਕਦੇ ਆ। ਸੋ ਸਿਚੁਏਸ਼ਨ ਅੱਗੇ ਹੋਰ ਕਿੱਦਾਂ ਦੀ ਬਣੇਗੀ ਇਹ ਅਜੇ ਦੇਖਣ ਵਾਲੀ ਗੱਲ ਆ। ਬਹਾਵਲਪੁਰ, ਕੋਟਲੀ, ਮੁਜ਼ੱਫਰਾਬਾਦ, ਜੀ। ਜੀ। ਮੁਰੀਦਕੇ, ਹੋਰ ਜਿਹੜੇ ਇਲਾਕਿਆਂ ਦੇ ਉੱਤੇ ਸਿਆਲਕੋਟ ਦਾ ਵੀ ਜਿਹੜਾ ਉਹ ਨਾਮ ਆ ਰਿਹਾ ਆ, ਜਿੱਥੇ ਕਹਿੰਦੇ ਆ ਵੀ ਹੁਣ ਤੱਕ ਜਿਹੜੇ ਹਮਲੇ ਆ ਉਹ ਹੋ ਚੁੱਕੇ ਆ। ਭਾਰਤ ਨੇ 9 ਟਿਕਾਣਿਆਂ ਦੇ ਉੱਤੇ, 9 ਥਾਵਾਂ ਦੇ ਉੱਤੇ, ਜਿਨ੍ਹਾਂ ਨੂੰ ਭਾਰਤ ਕਹਿੰਦਾ ਵੀ ਇਹ ਅੱਤਵਾਦੀ ਗਤੀਵਿਧੀਆਂ ਦੇ ਕੇਂਦਰ ਸੀਗੇ, ਉੱਥੇ ਜਿਹੜੇ ਉਹਨਾਂ ਨੇ ਹਮਲੇ ਕੀਤੇ ਆ। ਪਰ ਪਾਕਿਸਤਾਨ ਵਾਲੇ ਕਹਿ ਰਹੇ ਆ ਵੀ ਇਹਨਾਂ ਨੇ ਸਿਵਿਲੀਅਨ ਥਾਵਾਂ ਦੇ ਉੱਤੇ ਹਮਲੇ ਕਰਕੇ, ਮਸਜਿਦਾਂ ਦੇ ਉੱਤੇ ਹਮਲੇ ਕਰਕੇ ਜਿਹੜਾ ਇਹ ਨੁਕਸਾਨ ਜਿਹੜਾ ਉਹ ਪਹੁੰਚਾਇਆ। ਤੇ ਕਹਿੰਦੇ ਵੀ ਹੁਣ ਜੇ ਅਸੀਂ ਜਵਾਬੀ ਕਾਰਵਾਈ ਕਰਦੇ ਆ ਤਾਂ ਫਿਰ ਭਾਰਤ ਹੁਣ ਰੌਲਾ ਨਾ ਪਾਵੇ। ਆਂਢੀ ਗੁਆਂਢੀ ਆਪਸ ਦੇ ਵਿੱਚ ਲੜ ਪਏ ਨੇ ਇੱਕ ਵਾਰੀ ਫੇਰ। ਹਾਂਜੀ, ਬਿਲਕੁਲ ਜਿਵੇਂ ਤੁਸੀਂ ਪੰਜਾਬ ਦੇ ਪਰਸਪੈਕਟਿਵ ਤੋਂ ਗੱਲ ਨੂੰ ਛੂਹਿਆ ਤਾਂ ਬਿਲਕੁਲ ਸਾਰਿਆਂ ਨੂੰ ਧੁੜਕ ਉਹੀ ਹੈ, ਕਿਉਂਕਿ ਪੰਜਾਬ ਦਾ ਬਹੁਤ ਵੱਡਾ ਵਸੋਂ ਦਾ ਇਲਾਕਾ, ਜਾਂ ਸਾਡੀ ਜਿਹੜੀ ਸਰਹੱਦ ਆ ਪਾਕਿਸਤਾਨ ਦੇ ਨਾਲ ਲੰਮੀ ਲੱਗਦੀ ਆ, ਤੇ ਵਸੋਂ ਦੇ ਮਾਮਲੇ ਦੇ ਵਿੱਚ ਜਾਂ ਕਹਿ ਲਈਏ ਕਿ ਸੋਰਸਿਸ ਦੇ ਮਾਮਲੇ ਦੇ ਵਿੱਚ ਫਿਰ ਹਮੇਸ਼ਾ ਸਾਨੂੰ ਇਹ ਡਰ ਰਹਿੰਦਾ ਕਿ ਕਿਸੇ ਤਰ੍ਹਾਂ ਦੀ ਲੁੱਟ ਨਾ ਹੋ ਜਾਵੇ, ਜਿਹੜਾ ਮਨੁੱਖੀ ਘਾਣ ਆ ਉਹ ਨਾ ਹੋ ਜਾਵੇ। ਆਪਾਂ ਸ਼ੁਰੂ ਤੋਂ ਹੀ ਭਾਰਤ ਪਾਕਿਸਤਾਨ ਤੱਕ ਹੀ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਵੀ ਜੰਗ ਦੇ ਆਪਾਂ ਕਦੇ ਵੀ ਪੈਰਵਾਈ ਨਹੀਂ ਕਰਦੇ, ਕਦੇ ਵੀ ਮਦਈ ਨਹੀਂ ਗੇ ਕਿ ਜੰਗ ਲੱਗੇ ਤੇ ਮਨੁੱਖਤਾ ਮਰੇ। ਸਾਨੂੰ ਗੁਰੂ ਸਾਹਿਬਾਨ ਨੇ ਇਹ ਗੱਲ ਕਹੀ ਹੈ ਵੀ ਮਨੁੱਖਤਾ ਜਿਹੜੀ ਆ ਉਹ ਬਚਣੀ ਚਾਹੀਦੀ ਆ, ਤੇ ਅਸੀਂ ਕਦੇ ਵੀ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਆ ਸਕਦੇ। ਇਸੇ ਦਰਮਿਆਨ ਰਾਜ ਕਰਮਜੀਤ ਸਿੰਘ ਜੀ, ਦੋ ਤਰ੍ਹਾਂ ਦੇ ਜਿਹੜੇ ਸ਼ੰਕੀ ਨੇ ਉਹ ਹਮੇਸ਼ਾ ਬਣੇ ਰਹਿਣਗੇ। ਇੱਕ ਤਾਂ AI ਦੇ ਆਉਣ ਦੇ ਨਾਲ ਹੁਣ ਜਿਹੜਾ ਜੰਗਾਂ ਦਾ ਮੁਹਾਨ ਆ ਉਹ ਵੀ ਬਦਲੂਗਾ, ਤੇ AI ਦੀ ਮਦਦ ਦੇ ਨਾਲ ਝੂਠੇ ਜਿਹੜੇ ਦਾਅਵੇ ਆ ਦੋਨਾਂ ਥਾਵਾਂ ਦੀ ਜਿਹੜੀ ਮਿਲਟਰੀ ਆ ਉਹਦੇ ਵੱਲੋਂ ਕੀਤੇ ਜਾਣਗੇ। ਆਲਰੇਡੀ ਪਹਿਲਾਂ ਹੀ ਫੁਟੇਜ ਜਿਹੜੀ ਆ ਆਉਣੀ ਸ਼ੁਰੂ ਹੋ ਚੁੱਕੀ ਆ। ਬਠਿੰਡੇ ਦੇ ਇਲਾਕਿਆਂ ਦੇ ਵਿੱਚ ਇੱਕ ਹਵਾਈ ਜਹਾਜ਼ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਕਹੀ ਗਈ ਆ, ਤੇ ਜਦਕਿ ਉਹ ਜਿਹੜੀ ਖਬਰ ਆ ਉਹ ਪੁਰਾਣੀ ਆ, ਉਹਨੂੰ ਅੱਗ ਲੱਗੀ ਸੀ ਆਪਣੇ ਆਪ। ਇਸੇ ਤਰ੍ਹਾਂ ਕਈ ਹੋਰ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਦਾ ਜਿਹੜਾ ਬਾਜ਼ਾਰ ਆ ਅਫਵਾਹਾਂ ਦਾ ਉਹ ਗਰਮ ਆ। ਇੱਕ ਜਿਹੜੀ ਖਬਰ ਇਸ ਟਾਈਮ ਲੋਕ ਟਰੈਵਲ ਕਰ ਰਹੇ ਨੇ ਉਹਨਾਂ ਦੇ ਨਾਲ ਜੁੜੀ ਜ਼ਰੂਰ ਸਾਂਝੀ ਕਰਨੀ ਚਾਹਾਂਗੇ। ਬਿਲਕੁਲ। ਉਹ ਇਹ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ 에ਅਰਪੋਰਟ ਹੈ, ਉੱਥੋਂ ਜਿਹੜੀਆਂ ਜਾਣ ਵਾਲੀਆਂ ਉਡਾਣਾਂ ਨੇ, ਇੱਕ ਖਬਰ ਦੇ ਮੁਤਾਬਕ ਅਸੀਂ ਪੁਸ਼ਟੀ ਕਰਨ ਦੇ ਵਿੱਚ ਲੱਗੇ ਹੋਏ ਹਾਂ, ਉਹਨਾਂ ਨੇ ਉਹ ਜਿਹੜਾ ਰਾਊਟ ਆ ਉਹ ਚੇਂਜ ਕਰ ਦਿੱਤਾ, ਬਦਲ ਦਿੱਤਾ। ਉੱਥੇ ਹੁਣ ਸਿੱਧੀਆਂ ਨਹੀਂ ਜਾ ਰਹੀਆਂ, ਉਹ ਹੈਦਰਾਬਾਦ ਜਾਂ ਹੋਰ ਜਿਹੜੇ 에ਅਰਪੋਰਟਸ ਨੇ, ਇੰਟਰਨੈਸ਼ਨਲ 에ਅਰਪੋਰਟਸ, ਉੱਥੇ ਉਹ ਫਲਾਈਟਸ ਜਿਹੜੀਆਂ ਨੇ ਸਿੱਧੀਆਂ ਜਾ ਰਹੀਆਂ ਨੇ।
ਕਦੋਂ ਸ਼ੁਰੂ ਹੋਣਗੀਆਂ, ਕਦੋਂ ਦੁਬਾਰਾ ਬਹਾਲ ਹੋਣਗੀਆਂ, ਜਾਂ ਜਿਹੜੇ ਉੱਥੇ ਜਾ ਕੇ ਉਤਰਨਗੇ ਉਹ ਪੰਜਾਬ ਕਿਵੇਂ ਪਹੁੰਚ ਸਕਣਗੇ? ਇਹ ਕੁਝ ਉਹ ਸਵਾਲ ਨੇ ਜਿਨ੍ਹਾਂ ਦਾ ਹਾਲੇ ਫਿਲਹਾਲ ਦੀ ਘੜੀ ਕੋਈ ਜਿਹੜਾ ਉੱਤਰ ਜਵਾਬ ਨਹੀਂ ਆ, ਹੈ। ਉੱਤਰ ਆ, ਉਹ ਨਹੀਂ ਹੈਗਾ। ਪਰ ਜਿਵੇਂ ਦੋਨਾਂ ਮੁਲਕਾਂ ਦੀ ਗੱਲ ਚੱਲੀ ਆ, ਦੋਨਾਂ ਮੁਲਕਾਂ ਦੇ ਵਿਚਾਲੇ ਜਿਹੜਾ ਲਾਸਟ ਸੀਜ਼ਫਾਇਰ ਹੋਇਆ ਸੀ 1999 ਦੀ ਜੰਗ ਤੋਂ ਬਾਅਦ, ਉਹ 2003 ਦੇ ਵਿੱਚ ਹੋਇਆ ਸੀਗਾ। ਹੂੰ, 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 ਉਸ ਹੂੰ। ਤੋਂ ਬਾਅਦ ਇਹਨਾਂ ਨੇ ਕਮਿਟਮੈਂਟ ਕੀਤੀ ਸੀ ਕਿ ਅਸੀਂ ਇਹਨੂੰ ਕਦੇ ਨਹੀਂ ਛੇੜਾਂਗੇ, ਪਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਮੁੰਬਈ ਦੇ ਵਿੱਚ ਬਹੁਤ ਵੱਡਾ ਇੱਕ ਹਮਲਾ ਹੁੰਦਾ, ਦੋਨਾਂ ਦੇਸ਼ਾਂ ਦੇ ਵਿੱਚ ਜਿਹੜਾ ਫਿਰ ਤੋਂ ਤਣਾਅ ਆ ਜਾਂਦਾ, ਫਿਰ 에ਅਰ ਸਟ੍ਰਾਈਕ ਹੁੰਦੀ ਹੈ ਇੰਡੀਆ ਦੇ ਵੱਲੋਂ। ਉਹਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ, ਪਰ ਆਪਾਂ ਦੇਖਿਆ ਕਿ ਉਹ ਬਾਅਦ ਦੇ ਵਿੱਚ ਪ੍ਰੂਵ ਹੋਇਆ ਕਿ 에ਅਰ ਸਟ੍ਰਾਈਕ ਤਾਂ ਹੋਈ ਸੀ। ਹਾਂ, ਜਿੱਡੇ ਦਾਅਵੇ ਕੀਤੇ ਗਏ ਸੀ ਓਡੀ ਵੱਡੀ ਹੈ ਨਹੀਂ ਸੀ। ਫਿਰ ਜਿਹੜਾ ਤਾਜ਼ਾ ਹੁਣ ਜਿਹੜਾ ਇਹਨਾਂ ਦੇ ਵਿਚਾਲੇ ਜਿਹੜਾ ਇਹ ਤਣਾਅ ਛਿੜਿਆ, ਉਹ 26 ਜਿਹੜੇ ਲੋਕ ਨੇ ਮਾਰੇ ਗਏ, ਟੂਰਿਸਟ ਸੀਗੇ, ਤੇ ਉਹ ਹਾਲਾਂਕਿ ਆਪਾਂ ਦੇਖਿਆ ਵੀ ਹੈ ਕਿ ਉਹਨਾਂ ਨੂੰ ਬੇਸ਼ੱਕ ਧਰਮ ਪੁੱਛ ਕੇ ਮਾਰਿਆ ਗਿਆ, ਪਰ ਉਹਨਾਂ ਨੂੰ ਬਚਾਉਣ ਵਾਲੇ ਵੀ ਮੁਸਲਮਾਨ ਸਨ, ਤੇ ਪਰ ਇਹਨਾਂ ਨੇ ਇੰਡੀਆ ਦੇ ਵਿੱਚ ਜਿਹੜੀ ਪੋਲਿਟਿਕਸ ਕਰਕੇ ਮੁਸਲਮਾਨਾਂ ਦੇ ਖਿਲਾਫ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਉਹਦਾ ਜਵਾਬ ਦਿੱਤਾ। ਪਰ ਦੋਨਾਂ ਥਾਵਾਂ ਦੀਆਂ ਜਿਹੜੀਆਂ ਸਿਆਸਤਦਾਨ ਨੇ, ਉਹ ਉਹਨਾਂ ਦੇ ਇੰਟਰਸਟ ਜ਼ਰੂਰ ਸੀਗੇ ਵੀ ਅਸੀਂ ਇਹ ਜੰਗ ਦੇ ਵੱਲ ਵਧਣਾ, ਤੇ ਉਹਦਾ ਜਿਹੜਾ ਸਿੱਟਾ ਆਪਣੇ ਕੋਲੇ ਸਾਹਮਣੇ ਆ ਵੀ ਆਪਾਂ ਦੇਖ ਰਹੇ ਹਾਂ। ਇਸ ਟਾਈਮ ਦੀ ਇੱਕ ਰॉयਟਰਸ ਦੀ ਇੱਕ ਖਬਰ ਆ, ਉਹਦੇ ਮੁਤਾਬਕ ਜਿਹੜੇ ਪਾਕਿਸਤਾਨ ਦੇ ਵਿੱਚੋਂ ਤਾਜ਼ਾ ਜਿਹੜੇ ਅੰਕੜੇ ਨੇ, ਉਹ ਕਹਿੰਦੇ ਕਿ ਹੁਣ ਜਿਹੜੇ ਮਿਲਟਰੀ ਦੇ ਸਪੋਕਸ ਪਰਸਨ ਪਾਕਿਸਤਾਨ ਵਾਲੇ ਪਾਸਿਓਂ ਨੇ, ਉਹ ਇਹ ਕਹਿ ਰਹੇ ਨੇ ਕਿ 35 ਬੰਦੇ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਗੰਭੀਰ, ਤੇ ਇਸੇ ਤਰ੍ਹਾਂ 2 ਬੰਦੇ ਜਿਹੜੇ ਨੇ ਉਹ ਲਾਪਤਾ ਦੱਸੇ ਗਏ ਨੇ, ਤੇ 8 ਜਿਹੜੇ ਨੇ ਉਹ ਮਾਰੇ ਗਏ ਨੇ। ਦੂਜੇ ਪਾਸੇ 12 ਜਿਹੜੇ ਨੇ, CNN ਦੀ ਇੱਕ ਰਿਪੋਰਟ ਕਹਿ ਰਹੀ ਹੈ ਕਿ 12 ਜਿਹੜੇ ਬੰਦੇ ਨੇ ਉਹ ਮਾਰੇ ਗਏ ਨੇ, ਤੇ ਇੰਜਰਡ ਜਿਹੜੇ ਨੇ ਉਹ 55 ਨੇ। ਇਹ ਮਤਲਬ ਜਿਹੜਾ ਡਾਟਾ ਆ ਰਿਹਾ ਆਪਾਂ ਨੂੰ ਇੰਡੀਆ ਵਾਲੇ ਪਾਸਿਓਂ ਜਿਹੜਾ ਦੇਖੋ, ਆ ਰਿਹਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਹੜੇ ਆ ਪ੍ਰਵੀਨ ਜੀ, ਵੀ ਪਾਕਿਸਤਾਨ ਤੇ ਇੰਡੀਆ ਦਾ ਜਿਹੜਾ ਮੀਡੀਆ ਕਿਸ ਤਰੀਕੇ ਦੇ ਨਾਲ ਪੇਸ਼ ਚੱਲਦਾ, ਕਰਦਾ ਚੀਜ਼ਾਂ, ਕਿਸ ਹਾਂਜੀ, ਤਰੀਕੇ ਦੇ ਨਾਲ ਜਿਹੜਾ ਉਹ ਪੇਸ਼ ਕਰਦਾ ਹੈ, ਗੱਲਾਂ ਜਿਹੜੀਆਂ ਇਹਨਾਂ ਦੀਆਂ ਚੱਥਣੀਆਂ ਪੈਂਦੀਆਂ, ਸਵੇਰ ਤੱਕ ਜਿਹੜੀਆਂ ਹੋਰ ਪੁਸ਼ਟੀਆਂ ਹੋਣਗੀਆਂ ਹਾਂਜੀ, ਹਾਂਜੀ, ਵੀ ਕਿੱਦਾਂ ਜਿਹੜਾ ਉਹ ਕਿਹੜਾ ਚੀਜ਼ਾਂ ਆ। ਪਰ ਇਹ ਦੱਸਿਆ ਜਾ ਰਿਹਾ ਵੀ ਕੁੱਲ 9 ਟਿਕਾਣੇ ਉਹਨਾਂ ਦੀ ਅਧਿਕਾਰਤ ਪ੍ਰੈਸ ਰਿਲੀਜ਼ ਸੀਗੀ ਹਾਂਜੀ, ਮਿਨਿਸਟਰੀ ਆਫ ਡਿਫੈਂਸ ਦੀ ਇੰਡੀਆ ਦੀ, ਜਿਹੜੀ ਉਹਨਾਂ ਨੇ ਕਿਹਾ ਆ। ਪਾਕਿਸਤਾਨ ਵਾਲੇ ਕਹਿ ਰਹੇ ਆ ਵੀ 5-6 ਇਲਾਕਿਆਂ ਦੇ ਵਿੱਚ ਉਹਨਾਂ ਦੇ ਉੱਤੇ ਹਮਲਾ ਹੋਇਆ ਆ। ਸੋ 2 ਵੱਖ-ਵੱਖ ਥਾਵਾਂ ਦੇ ਉੱਤੇ ਹਮਲੇ ਹੋਏ ਆ। ਇੱਕ ਜਿਹੜਾ ਪਾਕਿਸਤਾਨ ਆ, ਇੱਕ ਜਿਹੜਾ ਕਸ਼ਮੀਰ, ਜਿਹਨੂੰ ਕਸ਼ਮੀਰ, ਆਜ਼ਾਦ ਕਸ਼ਮੀਰ ਆਖ ਦਿੰਦੇ ਆ, ਜਾਂ ਪਾਕਿਸਤਾਨ ਅਧੀਨ ਕਬਜ਼ੇ ਵਾਲਾ ਕਸ਼ਮੀਰ, ਕਸ਼ਮੀਰ ਜਿਹੜਾ ਉਹ ਆਖ ਦਿੰਦੇ ਆ। ਹਾਂਜੀ, 5 ਥਾਵਾਂ ਜਿਹੜੀਆਂ ਉੱਥੇ ਦੀਆਂ, ਤੇ 4 ਥਾਂ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜੇ ਉਹ ਦੱਸੇ ਜਾਂਦੇ ਨੇ। ਮੁਜ਼ੱਫਰਾਬਾਦ, ਕੋਟਲੀ, ਗੁਲਪੁਰ, ਭੀਮਰ, ਸਿਆਲਕੋਟ, ਮੁਰੀਦਕੇ, ਚੱਕ ਅਮਰੂ ਤੇ ਬਹਾਵਲਪੁਰ। ਇਹਨਾਂ ਥਾਵਾਂ ਦੇ ਉੱਤੇ ਕਹਿੰਦੇ ਆ ਵੀ ਇਹ ਹੋਈਆਂ, ਤੇ ਬਾਕੀ ਚੌਂਕੀਆਂ ਦੇ ਉੱਤੇ ਜਿਹੜੀ ਲਾਈਨ ਆਫ ਕੰਟਰੋਲ ਆ, ਹਾਂਜੀ, ਉਹਦੇ ਬਾਰਡਰ ਦੇ ਉੱਤੇ ਜਿਹੜੇ ਕਹਿੰਦੇ ਵੀ ਆਰਟਿਲਰੀ ਫਾਇਰ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜੀ ਉਹ ਨਾਲ ਦੇ ਨਾਲ ਹਾਂਜੀ, ਚੱਲੀ ਹੈਗੀ ਆ। ਸੋ ਕਹਿੰਦੇ ਵੀ ਇਹ ਤਿੰਨਾਂ ਫੌਜਾਂ ਦੇ ਸਾਂਝੇ ਜਿਹੜੀਆਂ ਚੀਜ਼ਾਂ ਦੇ ਨਾਲ ਇਹ ਆਪਰੇਸ਼ਨ ਸੰਧੂਰ ਨੂੰ ਉਹਨਾਂ ਨੇ ਅੰਜਾਮ ਦਿੱਤਾ ਆ। ਭਾਰਤ ਵਾਲੇ ਜਿਹੜੇ ਇਹ ਦਾਅਵਾ ਕਰ ਰਹੇ ਆ, ਇੰਡੀਅਨ ਆਰਮੀ, ਨੇਵੀ ਤੇ 에ਅਰ ਫੋਰਸ ਦੇ ਦੁਆਰਾ। ਪਾਕਿਸਤਾਨ ਕਹਿ ਰਿਹਾ ਵੀ ਅਸੀਂ ਵੀ ਵਾਪਸੀ ਜਿਹੜੀ ਜਵਾਬੀ ਕਾਰਵਾਈ ਜਿਹੜੀ ਉਹ ਕੀਤੀ ਆ। ਇੰਡੀਆ ਦਾ ਮੀਡੀਆ ਇਹ ਵੀ ਜਿਹੜਾ ਉਹ ਹਵਾਲਾ ਦੇ ਰਿਹਾ ਆ ਵੀ ਪਾਕਿਸਤਾਨ ਦਾ ਇੱਕ ਜਹਾਜ਼ ਉਹਨਾਂ ਨੇ ਵੀ ਸਿੱਟ ਲਿਆ। ਹੁਣ ਜੇ ਮਿਜ਼ਾਈਲ ਪ੍ਰਵੀਨ ਜੀ ਪਿੱਛੋਂ ਬਾਰਡਰ ਦੇ ਪਾਰ ਚੱਲੀ ਆ, ਕੀ ਜਹਾਜ਼ ਗਏ ਸੀਗੇ, ਕੀ ਉਹਨਾਂ ਦੇ ਇੱਧਰ ਆਏ ਸੀਗੇ? ਇਹ ਜਿਹੜੀਆਂ ਉਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਗਏ ਵੀ ਹੋ ਸਕਦੇ ਆ, ਜਦੋਂ ਇੰਨੀ ਐਸਕੇਲੇਸ਼ਨ ਹੁੰਦੀ ਆ ਤਾਂ ਉਹ ਸਾਰਾ ਕੁਝ ਜਿਹੜਾ ਉਹ ਹੁੰਦਾ ਆ। ਪਾਕਿਸਤਾਨ ਦਾ ਡਿਫੈਂਸ ਮਿਨਿਸਟਰ ਖਵਾਜਾ ਆਸਿਫ, ਉਸਨੇ ਇਹ ਜਿਹੜਾ ਉਹ ਆਪਣੇ ਵੱਲੋਂ ਇਹ ਕਨਫਰਮ ਕਰ ਰਿਹਾ ਆ ਵੀ 5 ਜਿਹੜੇ 에ਅਰਕ੍ਰਾਫਟ ਆ ਉਹ ਇੰਡੀਆ ਦੇ ਅਸੀਂ ਸ਼ਾਟ ਡਾਊਨ ਕਰ ਦਿੱਤੇ ਆ। ਪਰ ਬਾਅਦ ਦੇ ਵਿੱਚ ਉਹਨੇ ਉਸੇ ਇੱਕ ਪਾਕਿਸਤਾਨ ਟੀਵੀ ਦੇ ਉੱਤੇ ਗੱਲ ਕਰਦੇ ਹੋਏ ਇਹ ਵੀ ਕਿਹਾ ਵੀ ਪ੍ਰਿਜ਼ਨਰ ਅਸੀਂ ਕੋਈ ਵੀ ਨਹੀਂ ਬਣਾਇਆ ਹੈਗਾ। ਜਿਹੜੇ 에ਅਰਪੋਰਟਸ ਦੀ ਗੱਲ ਕਰਦੇ ਸੀ, ਉਹਦੇ ਵਿੱਚ ਦੱਸਦੇ ਜਾਈਏ ਪ੍ਰਵੀਨ ਜੀ ਵੀ ਜਿੰਨੇ ਵੀ ਬਾਰਡਰ ਦੇ ਨਜ਼ਦੀਕ, ਇੰਡੀਆ ਪਾਕਿਸਤਾਨ ਦੇ ਬਾਰਡਰ ਦੇ ਨਜ਼ਦੀਕ ਜਿਹੜੇ 에ਅਰਪੋਰਟ ਆ ਇੰਡੀਆ ਵਾਲੇ ਪਾਸੇ, ਉਹਨਾਂ ਨੂੰ ਜਿਹੜਾ ਉਹ ਕਲੋਜ਼ ਕਰ ਦਿੱਤਾ ਗਿਆ ਆ। ਇੰਡੀਗੋ ਜਿਹੜੀ 에ਅਰਲਾਈਨ ਆ, ਉਹਨਾਂ ਨੇ ਜਿਹੜਾ ਕਿਹਾ ਵੀ ਜਿਹੜਾ ਸ਼੍ਰੀਨਗਰ ਦਾ 에ਅਰਪੋਰਟ ਸੀਗਾ ਉਸ ਨੂੰ ਹਾਲ ਦੀ ਘੜੀ ਜਿਹੜਾ ਉਹ ਬੰਦ ਕੀਤਾ, ਸਿਵਿਲੀਅਨਸ ਨੂੰ ਬੰਦ ਕਰ ਦਿੱਤਾ। ਇੰਡੀਗੋ ਨੇ ਇਹ ਵੀ ਦੱਸਿਆ ਵੀ ਅੰਮ੍ਰਿਤਸਰ, ਚੰਡੀਗੜ੍ਹ, ਬੀਕਾਨੇਰ, ਧਰਮਸ਼ਾਲਾ ਜਿਹੜੇ ਨਦਰਨ ਇੰਡੀਆ ਦੇ ਵਿੱਚ ਪੈਂਦੇ ਆ, ਉੱਥੇ ਵੀ ਜਿਹੜੀਆਂ ਫਲਾਈਟਾਂ ਆ ਉਹ ਇਫੈਕਟ ਦੇ ਵਿੱਚ ਆਈਆਂ ਆ। ਕਈਆਂ ਨੇ ਇਹ ਦੱਸਿਆ ਆ ਪ੍ਰਵੀਨ ਜੀ ਵੀ ਜਿਹੜੇ ਲੋਕ ਫਲਾਈ ਕਰ ਰਹੇ ਸੀ ਇੱਥੋਂ ਅਮਰੀਕਾ ਤੋਂ ਜਾਂ ਬਾਹਰਲੇ ਪਾਸੋਂ, ਜੋ ਕਿ ਅੰਮ੍ਰਿਤਸਰ ਨੂੰ ਜਿਨ੍ਹਾਂ ਨੇ ਜਾਣਾ ਸੀ, ਉਹਨਾਂ ਦੀਆਂ ਫਲਾਈਟਾਂ ਅਜੇ ਹਾਲ ਦੀ ਘੜੀ ਪੋਸਟਪੋਨ ਕੀਤੀਆਂ ਜਾ ਰਹੀਆਂ, ਤੇ ਉਹ ਫਲਾਈਟਾਂ ਦਾ ਜਿਹੜਾ ਡੈਸਟੀਨੇਸ਼ਨ ਆ ਉਹ ਵੀ ਚੇਂਜ ਜਿਹੜਾ ਉਹ ਕਰ ਦਿੱਤਾ ਗਿਆ ਆ। ਪਾਕਿਸਤਾਨ ਨੇ ਜਦ ਇਹ ਹਮਲਾ ਹੋਇਆ ਸੀ, ਮਿਜ਼ਾਈਲ ਅਟੈਕ ਹੋਇਆ ਸੀ, ਉਹਨਾਂ ਨੇ ਤੁਰੰਤ ਆਪਣੀ ਜਿਹੜੀ 에ਅਰ ਸਪੇਸ ਆ ਉਸ ਨੂੰ ਖਾਲੀ ਕਰ ਦਿੱਤਾ। ਇੰਟਰਨਲੀ ਜਿਹੜੇ ਜਹਾਜ਼ ਆ, ਸਿਵਿਲੀਅਨ ਜਹਾਜ਼ ਆ, ਉਹ ਸਾਰੇ ਡਾਇਵਰਟ ਜਿਹੜੇ ਉਹ ਕਰ ਦਿੱਤੇ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ ਆ। UAE ਵਾਲੇ ਕਹਿ ਰਹੇ ਆ
ਵੀ ਭਾਈ ਇੱਥੇ ਤੁਸੀਂ ਸੰਜਮ ਤੋਂ ਜਿਹੜਾ ਉਹ ਕੰਮ ਲਓ। ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਆ ਉਹਨਾਂ ਨੇ ਇਹ ਚੀਜ਼ ਜਿਹੜੀ ਉਹ ਆਖੀ ਆ ਵੀ ਇਹ ਬੜੀ ਸ਼ੇਮ ਵਾਲੀ ਗੱਲ ਆ, ਐਕਟ ਆਫ ਵੀ ਸ਼ੇਮ। ਹਾਂ ਵੀ ਇਹ ਐਕਟ ਆਫ ਸ਼ੇਮ ਆ, ਵੀ ਇਹ ਜਿਹੜੀ ਲੜਾਈ ਆ, ਕੌਨਫਲਿਕਟ ਆ, ਉਹ ਚੱਲਿਆ ਆ। ਤੇ ਪਰ ਨਾਲ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਉਮੀਦ ਕਰਦਾ ਵੀ ਇਹ ਕੌਨਫਲਿਕਟ ਹੋਰ ਜ਼ਿਆਦਾ ਨਾ ਵਧੇ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਦਾ ਵੀ ਇਹੀ ਬਿਆਨ ਜਿਹੜਾ ਉਹ ਆਇਆ ਆ। ਉਹ ਕਹਿੰਦੇ ਆ ਵੀ ਮੈਂ ਜਿਹੜੇ ਪੋਰਟਸ ਆ ਪ੍ਰੈਜ਼ੀਡੈਂਟ ਆਫ ਦਾ ਯੂਨਾਈਟਿਡ ਸਟੇਟਸ ਉਹਨਾਂ ਦੇ ਕਮੈਂਟ ਦੇ ਨਾਲ ਜਿਹੜੀ ਤਵੱਕੋ ਰੱਖਦਾ ਤੇ ਉਸੇ ਨੂੰ ਇਕੋ ਕਰਦਾ ਹੈ। ਕਹਿੰਦੇ ਵੀ ਅਸੀਂ ਮੋਨੀਟਰ ਕਰ ਰਹੇ ਹਾਂ ਇਸ ਟਾਈਮ ਸਿਚੁਏਸ਼ਨ ਇੰਡੀਆ ਤੇ ਪਾਕਿਸਤਾਨ ਦੇ ਦਰਮਿਆਨ, ਤੇ ਕਹਿੰਦੇ ਵੀ ਅਸੀਂ ਇਹੀ ਉਮੀਦ ਕਰ ਰਹੇ ਹਾਂ ਵੀ ਇਹ ਜਿਹੜਾ ਕੌਨਫਲਿਕਟ ਆ ਜਲਦੀ ਉਹ ਮੁੱਕ ਜਾਵੇ। ਤੇ ਕਹਿੰਦੇ ਵੀ ਅਸੀਂ ਕੰਟੀਨਿਊ ਕਰਾਂਗੇ ਗੱਲਬਾਤ ਕਰਨੀ ਦੋਨਾਂ ਹੀ ਮੁਲਕਾਂ ਦੀ ਲੀਡਰਸ਼ਿਪ ਦੇ ਨਾਲ, ਤਾਂ ਜੋ ਇਸ ਦਾ ਪੀਸਫੁਲ ਸ਼ਾਂਤਮਈ ਕੋਈ ਰੈਜ਼ੋਲੂਸ਼ਨ ਜਿਹੜਾ ਉਹ ਬਣ ਸਕੇ। ਇੰਡੀਆ ਵਾਲਿਆਂ ਨੇ ਆਪਣੀ ਜਿਹੜੀ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਸੀਗਾ ਵੀ ਅਸੀਂ ਉਮੀਦ ਕਰਦੇ ਹਾਂ ਵੀ ਇਹ ਅਸੀਂ ਬੜਾ ਸੋਚ ਸਮਝ ਕੇ ਸਟ੍ਰੈਟੇਜਿਕ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਅਸੀਂ ਹਮਲੇ ਕੀਤੇ ਆ, ਵੀ ਇਸ ਦੀ ਐਸਕੇਲੇਸ਼ਨ ਜਿਹੜੀ ਉਹ ਨਾ ਹੋਵੇ ਇਸ ਤੋਂ ਅੱਗੇ। ਪਰ ਪਾਕਿਸਤਾਨ ਨੇ ਕਿਹਾ ਵੀ ਬਗੈਰ ਕੁਝ ਕੀਤੇ ਤੁਸੀਂ ਸਾਡੇ ਤੇ ਹਮਲਾ ਕੀਤਾ ਆ, ਸੋ ਇਸ ਦੀ ਜਵਾਬੀ ਕਾਰਵਾਈ ਹੁਣ ਕਰਾਂਗੇ ਤੇ ਹੁਣ ਤੁਸੀਂ ਰੋਇਓ ਨਾ। ਹੁਣ ਦੇਖੋ ਜਦੋਂ ਪ੍ਰਵੀਨ ਜੀ ਇਦਾਂ ਦੀ ਬਿਆਨਬਾਜ਼ੀ ਦੋਨੋਂ ਤਰਫੋਂ ਜਿਹੜੀ ਆਊਗੀ ਤੇ ਬਾਕੀ ਜਿਹੜੇ ਇੰਟਰਨੈਟ ਦੇ ਉੱਤੇ ਜਿਹੜੇ ਵਾਰੀਅਰ ਨੇ ਉਹ ਇੱਕ ਦੂਜੇ ਨੂੰ ਗਾਲੋ ਗਾਲੀ ਜਿਹੜੇ ਉਹ ਹੋ ਜਾਂਦੇ ਆ ਵੀ ਭਾਈ ਮਰਨੇ ਤਾਂ ਬਗਾਨੇ ਆ ਨਾ। ਇੱਥੇ ਤੁਸੀਂ ਚਾਹੇ ਇੱਥੇ ਆ ਚਾਹੇ ਉੱਥੇ ਵੀ ਹੋਰ ਸੂਬਿਆਂ ਦੇ ਵਿੱਚ ਵੀ ਬੈਠੇ ਆ ਜਿਨ੍ਹਾਂ ਦੇ ਉੱਤੇ ਜਹਾਜ਼ ਨੇ ਬੰਬ ਸਿੱਟਣਾ ਆ ਜਾਂ ਉਧਰੋਂ ਮਿਜ਼ਾਈਲ ਨੇ, ਚਾਹੇ ਇਧਰੋਂ ਉਧਰ ਨੂੰ ਜਾਵੇ ਚਾਹੇ ਉਧਰੋਂ ਇੱਧਰ ਨੂੰ ਜਾਵੇ, ਮਰਨੇ ਜਿਹੜੇ ਇਸ ਦੇ ਵਿੱਚ ਆਮ ਲੋਕ ਹੁੰਦੇ ਆ। ਸੋ ਲੜਾਈ ਦੇ ਨਾਲ ਸਿਚੁਏਸ਼ਨ ਹੱਲ ਜਿਹੜੀ ਉਹ ਲੱਗਦਾ ਨਹੀਂ ਹੋਊਗੀ। ਪਰ ਪਾਕਿਸਤਾਨ ਤੋਂ ਇਹ ਰਿਪੋਰਟ ਆਈ ਸੀ ਵੀ ਹੁਣ 10 ਵਜੇ ਉਹਨਾਂ ਨੇ ਉੱਥੇ ਦੇ ਹਿਸਾਬ ਦੇ ਨਾਲ ਮੀਟਿੰਗ ਕਰਨੀ ਆ ਆਪਣੇ ਉਹ ਸਾਰਿਆਂ ਦੇ ਨਾਲ, ਕਿ ਇਹ ਮੰਨਿਆ ਜਾਵੇ ਵੀ ਕਾਰਵਾਈ ਹੁਣ ਥੰਮ ਜਾਊਗੀ। ਇੰਡੀਆ ਤੋਂ ਇਹ ਰਿਪੋਰਟਸ ਜਿਹੜੀਆਂ ਕਈ ਆ ਰਹੀਆਂ ਸੀ ਵੀ ਇਹ ਜਿਹੜਾ ਆਪਰੇਸ਼ਨ ਸੰਧੂਰ ਆ 48 ਘੰਟੇ ਤੱਕ ਚੱਲਣਾ ਆ, ਕੀ ਇਸ ਦੀ ਸ਼ੁਰੂਆਤ ਆ ਅਜੇ, ਕਿਉਂਕਿ ਅਜੇ ਤਾਂ ਬਹੁਤ ਘੰਟੇ ਪਏ ਆ। ਇਹ ਤਾਂ 1-1.5 ਵਜੇ ਹੋਈ ਸੀ, ਅਜੇ ਤਾਂ 5-6 ਘੰਟੇ ਹੋਏ ਆ। ਤੇ ਜੇ ਵਾਕਈ 48 ਘੰਟੇ ਦਾ ਆਪਰੇਸ਼ਨ ਆ, ਇਹਦਾ ਮਤਲਬ ਕਿ ਹੋਰ ਹਮਲੇ ਕਿਤੇ ਜਿਹੜੇ ਉਹ ਜਾ ਸਕਦੇ ਆ। ਸੋ ਸਿਚੁਏਸ਼ਨ ਬਹੁਤ ਜ਼ਿਆਦਾ ਫਲੂਇਡ ਆ ਤੇ ਇਸ ਦੇ ਹੋਰ ਵੱਧ ਤੋਂ ਬੱਤਰ ਜਿਹੜੇ ਉਹ ਹੋਣ ਦੇ ਅਸਾਰ ਅਜੇ ਵੀ ਬਰਕਰਾਰ ਨੇ। ਬਿਲਕੁਲ ਸਹੀ ਹੈ ਜੀ। ਅਮਰੀਕਾ ਦੇ ਵਿੱਚੋਂ ਮਾਰਕੋ ਰੂਬੀਓ ਨੂੰ ਵੀ ਕਿਹਾ ਕਿ ਸਾਡੀ ਜਿਹੜੀ ਗੱਲਬਾਤ ਆ ਉਹ ਹੋਈ ਆ। ਇੰਡੀਅਨ ਮੀਡੀਆ ਵੀ ਰਿਪੋਰਟ ਕਰ ਰਿਹਾ ਕਿ ਅਜੀਤ ਡੋਵਾਲ ਦੀ ਤੇ ਮਾਰਕੋ ਰੂਬੀਓ ਦੀ ਆਪਸੀ ਗੱਲਬਾਤ ਹੋਈ ਆ, ਪਰ ਉਹਨਾਂ ਨੇ ਕਿਹਾ ਕਿ ਦੋਨੇ ਜਿਹੜੀਆਂ ਨੇ ਉਹ ਨਿਊਕਲੀਅਰ ਪਾਵਰਸ ਨੇ ਤੇ ਇਸ ਕਰਕੇ ਦੋਨਾਂ ਨੂੰ ਜਿਹੜਾ ਸੰਜਮ ਤੋਂ ਕੰਮ ਆ ਉਹ ਲੈਣਾ ਪਊਗਾ। ਤੇ ਇਹ ਜਿਹੜਾ ਤਣਾਅ ਇਹ ਕਿਸੇ ਦੇ ਵੀ ਪੱਖ ਦੇ ਵਿੱਚ ਨਹੀਂ ਜਾਣਾ। ਉਧਰ ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀ, ਜਿਹੜਾ ਤੁਸੀਂ ਹੁਣੇ ਚਰਚਾ ਕਰਕੇ ਹਟੇ ਹੋ ਫਲਾਈਟਸ ਦੇ ਬਾਰੇ, ਤਾਂ ਉਹ ਹੁਣ ਕਈ ਜਿਹੜੇ ਮੀਡੀਆ ਅਦਾਰੇ ਨੇ ਉਹਨਾਂ ਨੇ ਪੁਸ਼ਟੀ ਕਰ ਦਿੱਤੀ ਹੈ ਵੀ 2 ਜਿਹੜੀਆਂ ਉਡਾਣਾਂ ਨੇ ਜਿਹੜੀਆਂ ਕਿ ਇੱਥੋਂ ਉੱਡ ਚੁੱਕੀਆਂ ਸੀਗੀਆਂ ਜਾਂ ਕਿਤੋਂ ਵੀ ਉੱਡੀਆਂ ਸੀਗੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਈ, ਗੁਰੂ ਰਾਮਦਾਸ ਜੀ ਏਅਰਪੋਰਟ ਇੰਟਰਨੈਸ਼ਨਲ ਏਅਰਪੋਰਟ ਦੇ ਲਈ, ਉਹਨਾਂ ਨੂੰ ਹੁਣ ਦਿੱਲੀ ਮੋੜ ਦਿੱਤਾ ਗਿਆ। ਇਹ ਮਤਲਬ ਤਾਜ਼ਾ ਜਾਣਕਾਰੀ ਆ, ਉਹ ਰਸਤੇ ਦੇ ਵਿੱਚ ਸੀਗੀਆਂ ਤੇ ਉਹਨਾਂ ਨੂੰ ਡਾਇਵਰਟ ਕਰਕੇ ਦਿੱਲੀ ਮੋੜ ਦਿੱਤਾ ਗਿਆ। ਜਿਹੜੀਆਂ ਆਉਣ ਵਾਲੀਆਂ ਨੇ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਹੈਦਰਾਬਾਦ ਜਾਂ ਕਿਸੇ ਹੋਰ ਪਾਸੇ ਜਿਹੜਾ ਉਤਾਰਿਆ ਜਾ ਸਕਦਾ। ਜੇਕਰ ਤੁਹਾਡੇ ਸੁਣਨ ਵਾਲਾ ਪੰਜਾਬੀ ਰੇਡੀਓ ਦੇ ਸਰੋਤਿਆਂ ਦੇ ਕੋਈ ਵੀ ਰਿਸ਼ਤੇਦਾਰ ਇਸ ਟਾਈਮ ਟਰੈਵਲ ਕਰ ਰਿਹਾ ਕਿਸੇ ਵੀ ਥਾਂ ਨੂੰ, ਖਾਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂ ਇੰਡੀਆ ਦੇ ਕਿਸੇ ਹੋਰ ਹਿੱਸੇ ਦੇ ਵਿੱਚ, ਤੁਹਾਨੂੰ ਫਲਾਈਟਸ ਬਾਰੇ ਜਿਹੜੀ ਤਾਜ਼ਾ ਜਿਹੜੀ ਜਾਣਕਾਰੀ ਆ ਉਹ ਉਹਨਾਂ ਦੇ ਨਾਲ ਜ਼ਰੂਰ ਜਿਹੜੀ ਆ ਉਹ ਸਾਂਝੀ ਕਰ ਲਓ। ਕਈ ਲੋਕ ਔਖੇ ਹੋਏ ਸੀਗੇ, ਜਿਵੇਂ ਤੁਸੀਂ ਕਿਹਾ ਵੀ ਆਪਾਂ ਗੱਲ ਕਰਦੇ ਹਾਂ ਸਾਂਝੀ ਮਨੁੱਖਤਾ ਦੀ, ਵੀ ਟਰੰਪ ਨੇ ਤਾਂ ਇਹ ਕਿਹਾ ਹੀ ਨਹੀਂਗਾ, ਟਰੰਪ ਨੇ ਤਾਂ ਉਹ ਕਿਹਾ ਹੀ ਨਹੀਂਗਾ। ਉਹ ਜ਼ਰੂਰ ਗੂਗਲ ਕਰ ਲੈਣ, ਉਹਨਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੋਊਗਾ। ਟਰੰਪ ਨੇ ਬਿਲਕੁਲ ਇਹੀ ਕਿਹਾ ਵੀ ਐਕਟ ਆਫ ਸ਼ੇਮ ਆ। ਅਸੀਂ ਉਹੀ ਚੀਜ਼ਾਂ ਉਹੀ ਇਨਫੋਰਮੇਸ਼ਨ ਤੁਹਾਡੇ ਤੱਕ ਡਿਲੀਵਰ ਕਰ ਰਹੇ ਹਾਂ ਜਿਹੜੀਆਂ ਕੌਮਾਂਤਰੀ ਮੀਡੀਆ ਅਦਾਰੇ ਕਰ ਰਹੇ ਨੇ। ਇੰਡੀਅਨ ਮੀਡੀਆ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਪੇਸ਼ ਕਰੂਗਾ, ਪਾਕਿਸਤਾਨ ਮੀਡੀਆ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਪੇਸ਼ ਕਰੂਗਾ। ਬਲੂਮਬਰਗ, ਸੌਰੀ ਮੈਂ ਤੁਹਾਡੀ ਵਿੱਚ ਇਹ ਗੱਲ ਜਿਹੜੀ ਕਰ ਰਿਹਾ, ਪਾਕਿਸਤਾਨ ਦਾ ਜਿਹੜਾ ਡਿਫੈਂਸ ਮਿਨਿਸਟਰ ਆ ਜਿਹੜੇ ਆਸਿਫ, ਉਹਨਾਂ ਨੇ ਬਲੂਮਬਰਗ ਟੀਵੀ ਦੇ ਨਾਲ ਗੱਲ ਕਰਦੇ ਹੋਏ ਇਸ ਚੀਜ਼ ਦਾ ਦਾਅਵਾ ਕੀਤਾ ਵੀ 5 ਪਲੇਨ ਜਿਹੜੇ ਆ ਉਹ ਉਹਨਾਂ ਨੇ ਸ਼ਾਟ ਡਾਊਨ ਕਰ ਦਿੱਤੇ ਆ ਤੇ ਕੁਝ ਇੰਡੀਅਨ ਸੋਲਜਰ ਪ੍ਰਿਜ਼ਨਰ ਜਿਹੜੇ ਆ ਉਹ ਬਣਾਏ ਆ। ਪਰ ਉੱਥੋਂ ਦੇ ARY ਜਿਹੜੇ ਉਹਨਾਂ ਦੇ ਲੋਕਲ ਟੀਵੀ ਦੇ ਉੱਤੇ ਕਹਿ ਰਹੇ ਸੀ ਵੀ 5 ਨਹੀਂ 6 ਕਰਤੇ, ਪਰ ਪ੍ਰਿਜ਼ਨਰ ਜਿਹੜਾ ਕਹਿੰਦੇ ਵੀ ਕੋਈ ਵੀ ਨਹੀਂ ਬਣਾਇਆ ਗਿਆ। ਇੰਡੀਆ ਵਾਲੇ ਕਹਿ ਰਹੇ ਆ ਵੀ ਪਾਕਿਸਤਾਨ ਦੇ ਦੁਆਰਾ ਇਹ ਜਿਹੜੀਆਂ ਗੱਲਾਂ ਆ ਇਹ ਟੋਟਲੀ ਕਹਿੰਦੇ ਵੀ ਮਿਸ ਇਨਫੋਰਮੇਸ਼ਨ ਫੈਲਾਈ ਜਾ ਰਹੀ ਆ। ਉਧਰ ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬ ਦਾ ਸੂਬਾ ਆ, ਉੱਥੋਂ ਦੀ ਜਿਹੜੀ ਚੀਫ ਮਿਨਿਸਟਰ ਮਰੀਮ ਨਵਾਜ਼ ਸ਼ਰੀਫ ਆ, ਉਹਨਾਂ ਨੇ ਉੱਥੋਂ ਦੇ ਸਾਰੇ ਜਿਹੜੇ ਇੰਸਟੀਟਿਊਸ਼ਨਸ ਐਜੂਕੇਸ਼ਨਲ ਉਹਨਾਂ ਨੂੰ ਕੱਲ ਵਾਸਤੇ ਜਿਹੜਾ ਉਹ ਬੰਦ ਕਰ ਦਿੱਤਾ ਆ। ਸੋ ਇਹ ਐਲਾਨ ਜਿਹੜਾ ਉੱਥੋਂ ਹੋਇਆ ਆ। ਅਮਰੀਕਾ ਦੇ ਵਿੱਚ ਇਹਨਾਂ ਦੋਨਾਂ ਮੁਲਕਾਂ ਦੇ ਦੁਆਰਾ ਲੱਖਾਂ ਡਾਲਰ ਹਰ ਮਹੀਨੇ ਜਿਹੜੇ ਉਹ ਸਿੱਟੇ ਜਾ ਰਹੇ ਆ,
ਉਹ ਇਹ ਕਹੇ ਜਾ ਰਹੇ ਆ ਵੀ ਅੱਗੇ ਸਿਚੁਏਸ਼ਨ ਜਿਹੜੀ ਆ ਉਹ ਸਾਡੇ ਵੱਲ ਨੂੰ ਜਿਹੜਾ ਉਹ ਨਤਾਰਾ ਜਿਹੜਾ ਉਹ ਕਰਨਗੀਆਂ, ਸਾਡੇ ਵਾਲੇ ਪਾਸੇ ਨੂੰ ਝੁਕਾ ਜਿਹੜਾ ਉਹ ਰੱਖਣ। $1.5 ਲੱਖ ਕਹਿੰਦੇ ਵੀ ਇੰਡੀਆ ਵਾਲੇ ਤੇ $2.5 ਲੱਖ ਪ੍ਰਤੀ ਮਹੀਨਾ ਪਾਕਿਸਤਾਨ ਵਾਲੇ ਜਿਹੜੇ ਉਹ ਇੱਥੇ ਦੇ ਰਹੇ ਹੈਗੇ ਆ, ਤਾਂ ਜੋ ਅਮਰੀਕਾ ਜਿਹੜਾ ਉਹਨਾਂ ਦੇ ਵੱਲ ਨੂੰ ਉਲਰ ਕੇ ਆਵੇ। ਅਮਰੀਕਾ ਦੇ ਜਿਹੜੇ ਸੈਕਟਰੀ ਆਫ ਸਟੇਟ ਤੇ ਜਿਹੜੇ ਰਾਸ਼ਟਰਪਤੀ ਟਰੰਪ ਆ, ਦੋਨਾਂ ਦਾ ਇਹ ਮੰਨਣਾ ਹੈ ਵੀ ਇਹ ਜਿਹੜਾ ਕੌਨਫਲਿਕਟ ਆ ਜਲਦ ਤੋਂ ਜਲਦ ਖਤਮ ਜਿਹੜਾ ਉਹ ਹੋ ਜਾਣਾ ਜਿਹੜਾ ਉਹ ਚਾਹੀਦਾ ਆ। ਸੋ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਦੇਖਣ ਵਾਲੀ ਗੱਲ ਰਹੂਗੀ ਵੀ ਕਿੱਦਾਂ ਦੀ ਸਿਚੁਏਸ਼ਨ ਓਵਰਆਲ ਜਿਹੜੀ ਉਹ ਬਣਦੀ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਬਲੈਕ ਆਊਟ ਸਟੇਟ ਆਫ ਐਮਰਜੈਂਸੀਜ਼ ਜਿਹੜੀਆਂ ਆ ਉਹ ਡਿਕਲੇਅਰ ਕੀਤੀਆਂ ਜਿਹੜੀਆਂ ਉਹ ਜਾ ਰਹੀਆਂ ਆ। ਭਾਰਤ ਵਿੱਚ ਤਾਂ ਕੱਲ ਨੂੰ ਪ੍ਰਵੀਨ ਜੀ ਜਿਹੜਾ ਹੁਣ ਅੱਜ ਦਾ ਉੱਥੇ ਦਿਨ ਚੜ ਚੁੱਕਾ ਆ, ਅੱਜ ਉੱਥੇ ਮੌਕ ਡਰਿਲਾਂ ਵੀ ਜਿਹੜੀਆਂ ਉਹ ਕਰਨੀਆਂ ਸੀਗੀਆਂ, ਪਰ ਸਿਚੁਏਸ਼ਨ ਉਸ ਤੋਂ ਪਹਿਲਾਂ ਹੀ, ਇੱਕ ਰਾਤ ਪਹਿਲਾਂ ਹੀ ਜਿਹੜੀ ਆ ਉਹ ਕਾਫੀ ਜ਼ਿਆਦਾ ਤਬਦੀਲ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਸੋ ਦੁਨੀਆ ਦੇ, ਭਾਰਤ ਤੇ ਪਾਕਿਸਤਾਨ ਦੁਨੀਆ ਦੇ ਉਹਨਾਂ ਇਲਾਕਿਆਂ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਜਿੱਥੇ ਵਾਰ ਦੀ ਸਥਿਤੀ ਹੈ। ਜਿਵੇਂ ਆਪਾਂ ਗੱਲਾਂ ਬਾਤ ਕਰਦੇ ਹਾਂ ਕਿ ਇੱਕ ਪਾਸੇ ਯੂਕਰੇਨ ਤੇ ਰੂਸ ਦਾ ਆਪਸੀ ਜਿਹੜਾ ਉਹ ਚੱਲ ਰਿਹਾ ਕੌਨਫਲਿਕਟ, ਦੂਜੇ ਪਾਸੇ ਆਪਾਂ ਦੇਖਿਆ ਗਾਜ਼ਾ ਦੇ ਵਿੱਚ ਫਿਲਸਤੀਨ ਤੇ ਇਜ਼ਰਾਈਲ ਦੇ ਰੂਪ ਦੇ ਵਿੱਚ ਹੌਦੀ ਤੇ ਈਰਾਨ ਦਾ ਜਿਹੜਾ ਦੇਖਿਆ ਆਪਾਂ ਕੌਨਫਲਿਕਟ, ਯਮਨ ਦੇ ਵਿੱਚ ਹਿਜ਼ਬੁੱਲਾ ਦਾ ਆਪਾਂ ਉਹਦੇ ਵਿੱਚ ਦੇਖਿਆ। ਇਸ ਟਾਈਮ ਦੁਨੀਆ ਭਰ ਦੇ ਵਿੱਚ ਰਾਜਕਨਵੀਰ ਸਿੰਘ ਜੀ 55 ਤੋਂ 110 ਥਾਵਾਂ ਨੇ ਜਿੱਥੇ ਇਸ ਟਾਈਮ ਯੁੱਧ ਦੇ ਹਾਲਾਤ ਬਣੇ ਹੋਏ ਨੇ। ਕਿਤੇ ਸਿਵਲ ਵਾਰ ਆ, ਕਿਤੇ ਕਿਸੇ ਤਰੀਕੇ ਦੇ ਹਥਿਆਰਬੰਦ ਸੰਘਰਸ਼ ਕੋਈ ਚੱਲ ਰਿਹਾ ਕਿਸੇ ਤਰੀਕੇ ਦੇ ਨਾਲ। ਸੋ ਬਹੁਤ ਭਾਰਾ ਸਮਾਂ ਮਨੁੱਖਤਾ ਦੇ ਉੱਤੇ ਆ, ਪਰ ਆਪਾਂ ਸਾਰੇ ਇਸ ਗੱਲ ਦੀ ਅਰਦਾਸ ਕਰੀਏ ਵੀ ਕੋਈ ਜਿਹੜੀ ਮਨੁੱਖਤਾ ਦਾ ਘਾਣ ਆ ਦੋਨਾਂ ਪਾਸਿਆਂ ਦੇ ਵਿੱਚੋਂ ਕਿਸੇ ਪਾਸੇ ਵੱਲ ਵੀ ਨਾ ਹੋਵੇ। ਇਹ ਜਿਹੜੀ ਗੱਲ ਆਪਾਂ ਨੂੰ ਸਿੱਖ ਪਰਸਪੈਕਟਿਵ ਦੇ ਨਾਲ ਵੀ ਜੋੜ ਕੇ ਦੇਖਣੀ ਪਊਗੀ, ਕਿਉਂਕਿ ਲੰਘੇ ਸਾਲਾਂ ਦੇ ਵਿੱਚ ਸਿੱਖਾਂ ਨੂੰ ਜਿਵੇਂ ਉਹਨਾਂ ਦੀ ਧਾਰਮਿਕ ਅਰਦਾਸ ਦੇ ਵਿੱਚ ਵੀ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਤੇ ਉਹ ਮੌਕੇ ਮਿਲੇ ਸੀਗੇ ਕਰਤਾਰਪੁਰ ਲਾਂਘਾ ਦੇ ਰੂਪ ਦੇ ਵਿੱਚ ਜਾਂ ਪਾਕਿਸਤਾਨ ਵੱਲੋਂ ਵੀਜ਼ਿਆਂ ਦੀ ਗਿਣਤੀ ਦੇ ਰੂਪ ਦੇ ਵਿੱਚ, ਕਿ ਉਹ ਹੁਣ ਜਾਰੀ ਰਹਿਣਗੇ ਜਾਂ ਉਹਨਾਂ ਤੇ ਕਿਸ ਤਰੀਕੇ ਦਾ ਸਮਾਂ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਆਊਗਾ, ਇਹ ਵੀ ਦੇਖਣਯੋਗ ਗੱਲ ਉਹ ਜੇ ਦੇਖਿਆ ਜਾਵੇ ਪ੍ਰਵੀਨ ਜੀ ਸਿੱਖ ਪਰਸਪੈਕਟਿਵ ਤੋਂ ਵੀ ਡੋਨਟ ਹੈਵ ਅ ਡੌਗ ਇਨ ਦਿਸ ਫਾਈਟ, ਵੀ ਸਾਡੀ ਕੋਈ ਇਸ ਦੇ ਵਿੱਚ ਇਦਾਂ ਲੜਾਈ ਨਹੀਂ ਆ। ਇਹ ਬਹੁਤ ਸਾਰੇ ਲੋਕ ਇਸ ਨੂੰ ਮੰਨਦੇ ਆ, ਪਰ ਕੁਝ ਅਜਿਹੇ ਸੰਸਥਾਵਾਂ ਵੀ ਹੈਗੀਆਂ ਜਿਹੜੀਆਂ ਕਹਿੰਦੀਆਂ ਵੀ ਅਸੀਂ ਇੱਕ ਪਾਸੇ ਵੱਲ ਨੂੰ ਜਿਹੜਾ ਹੋ ਕੇ ਚੱਲਣਾ ਹੈਗਾ ਆ। ਸੋ ਇਸ ਦੀ ਸਿਚੁਏਸ਼ਨ ਕਿੱਦਾਂ ਦੀ ਜਿਹੜੀ ਉਹ ਬਣੂਗੀ, ਇਹ ਜਿਹੜੀ ਦੇਖਣ ਵਾਲੀ ਗੱਲ ਆ। ਸੋ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਅਜੀਤ ਡੋਵਲ ਨੇ ਕਹਿੰਦੇ ਵੀ ਇੰਡੀਆ ਦੇ ਵੱਲੋਂ US ਨੂੰ ਇਹਨਾਂ ਹਮਲਿਆਂ ਤੋਂ ਬਾਅਦ ਦੇ ਵਿੱਚ ਅਗਾਹ ਜਿਹੜਾ ਉਹ ਕਰ ਦਿੱਤਾ ਸੀ। ਜਿਹੜੀ ਐਮਬੈਸੀ ਇੱਥੇ ਇੰਡੀਆ ਦੇ ਵਿੱਚ ਆ, ਉਹਨਾਂ ਨੇ ਕਹਿੰਦੇ ਵੀ ਵਾਈਟ ਹਾਊਸ ਨੂੰ ਇਹ ਜਾਣਕਾਰੀ ਦਿੱਤੀ ਆ। ਓਵਰਆਲ ਇੰਡੀਆ ਤੇ ਪਾਕਿਸਤਾਨ 4 ਵਾਰੀ ਜਿਹੜੇ ਉਹ ਲੜ ਚੁੱਕੇ ਆ। 1965 ਦੀ ਲੜਾਈ, 1971 ਦੀ ਲੜਾਈ, 1900 ਤੇ ਜਿਹੜੀ 99 ਦੀ ਜਿਹੜੀ ਲੜਾਈ ਆ ਉਹ ਹੋਈ ਆ। ਇੱਕ ਵਾਰ ਜਿਹੜੀ ਉਸੇ ਟਾਈਮ 1948 ਦੇ ਵਿੱਚ ਵੀ ਜਿਹੜੀ ਉਹ ਹੋ ਚੁੱਕੀ ਆ। ਸੋ 4 ਚੋਂ 3 ਲੜਾਈਆਂ ਕਸ਼ਮੀਰ ਖਾਤਰ ਜਿਹੜੀਆਂ ਆ ਉਹ ਇੰਡੀਆ ਤੇ ਪਾਕਿਸਤਾਨ ਦੇ ਦਰਮਿਆਨ ਹੋ ਚੁੱਕੀਆਂ ਹੈਗੀਆਂ ਆ। ਸੋ ਇਤਿਹਾਸ ਦੇ ਵਿੱਚ ਜਾਈਏ ਤੇ ਇਹਨਾਂ ਦੋਨਾਂ ਮੁਲਕਾਂ ਦੀ, ਇਹਨਾਂ ਗਵੰਡੀਆਂ ਦੀ ਸ਼ੁਰੂ ਤੋਂ ਹੀ ਕਹਿ ਸਕਦੇ ਆ ਵੀ ਇਹ ਬਣੀ ਨਹੀਂ ਆ। ਜਦੋਂ ਤੋਂ ਹੀ ਇਹ ਦੋਨਾਂ ਮੁਲਕਾਂ ਨੇ ਆਪਣੇ ਆਪ ਨੂੰ ਆਜ਼ਾਦ ਜਿਹੜਾ ਉਹ ਘੋਸ਼ਿਤ ਕੀਤਾ ਸੀ, ਜਦੋਂ ਗੋਰੇ ਜਿਹੜੇ ਉਹ ਇੱਥੋਂ ਗਏ ਸੀਗੇ। ਸੋ ਹੁਣ ਸਿਚੁਏਸ਼ਨ ਬਹੁਤ ਜ਼ਿਆਦਾ ਜਿਹੜੀ ਉਹ ਬਦਲੀ ਪਈ ਹੈਗੀ ਆ। ਇਸ ਦਾ ਪੰਜਾਬ ਦੇ ਉੱਤੇ, ਓਵਰਆਲ ਇੰਡੀਆ ਦੇ ਉੱਤੇ, ਪਾਕਿਸਤਾਨ ਦੇ ਉੱਤੇ, ਸਾਰਿਆਂ ਦੇ ਉੱਤੇ ਕਿੱਦਾਂ ਦਾ ਅਸਰ ਰਹਿਣਾ ਹੈ ਉਹ ਦੇਖਣ ਵਾਲੀ ਗੱਲ ਆ। ਬਾਕੀ ਅਸੀਂ ਤਾਂ ਇਹੀ ਪ੍ਰਵੀਨ ਜੀ ਕਹਿੰਦੇ ਆ ਵੀ ਜਿੰਨੇ ਵੀ ਲੋਕ ਭਾਈ ਬਾਹਰ ਤੁਸੀਂ ਵਸਦੇ, ਤੁਹਾਨੂੰ ਸਭ ਨੂੰ ਹੀ ਪਤਾ ਵੀ ਉੱਥੇ ਦੇ ਇੰਟਰਨਲ ਹਾਲਾਤ ਕਿੱਦਾਂ ਦੇ ਆ, ਸਿਆਸਤ ਉੱਥੇ ਕਿੱਦਾਂ ਚੱਲਦੀ ਆ, ਦੋਨੋਂ ਹੀ ਪਾਸੇ ਕਿੱਡੀ ਗੰਦੀ ਜਿਹੜੀ ਸਿਆਸਤ ਰਹਿੰਦੀ ਆ। ਇੱਕ ਦੂਜੇ ਦੇ ਦੁਸ਼ਮਣ ਬਣਨ ਦੀ ਜਿਹੜੀ ਆ ਉਹ ਲੋੜ ਨਹੀਂ, ਉਹ ਤਾਂ ਇਹੀ ਚਾਹੁੰਦੇ ਆ ਵੀ ਤੁਹਾਨੂੰ ਆਪਸ ਦੇ ਵਿੱਚ ਅਸੀਂ ਲੜਾਈਏ ਤੇ ਤੁਹਾਡੇ ਉੱਤੇ ਇਦਾਂ ਹੀ ਜਿਹੜਾ ਉਹ ਰਾਜ ਜਿਹੜਾ ਉਹ ਕਰਦੇ ਰਹੀਏ। ਪਰ ਅਜਿਹੇ ਮਾਹੌਲਾਂ ਦੇ ਵਿੱਚ, ਅਜਿਹੇ ਮਾਹੌਲ ਦੇ ਵਿੱਚ ਸਾਰਿਆਂ ਦਾ ਜਿਹੜਾ ਰਾਸ਼ਟਰਵਾਦ ਆ ਉਹ ਚੜ ਜਾਂਦਾ ਆ। ਉਹ ਫਿਰ ਝੰਡੇ ਜਿਹੜੇ ਉਸ ਹਿਸਾਬ ਦੇ ਨਾਲ ਝੂਲਣ ਲੱਗ ਜਾਂਦੇ ਆ ਤੇ ਉਦਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਹੋ ਜਾਂਦੀਆਂ। ਤੇ ਸੋਸ਼ਲ ਮੀਡੀਆ ਕਰਕੇ ਪ੍ਰਵੀਨ ਜੀ ਵੀ ਰੌਲਾ ਰੱਪਾ ਫਿਰ ਥੋੜਾ ਜ਼ਿਆਦਾ ਜਿਹੜਾ ਉਹ ਪੈਣ ਲੱਗ ਜਾਂਦਾ ਆ। ਕੌਣ ਸੱਚ ਬੋਲ ਰਿਹਾ, ਕੌਣ ਝੂਠ ਬੋਲ ਰਿਹਾ, ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਨੁਕਸਾਨ ਇਨਸਾਨੀਅਤ ਦਾ ਡੈਫੀਨੇਟਲੀ ਇਸ ਦੇ ਵਿੱਚ ਹੀ ਹੋਣਾ। ਬਿਲਕੁਲ ਜੀ, ਜਿਵੇਂ ਤੁਸੀਂ ਕਿਹਾ ਸੋਸ਼ਲ ਮੀਡੀਆ ਦਾ ਲੰਘੇ ਦਿਨਾਂ ਦੇ ਵਿੱਚ ਇੱਕ ਆਪਾਂ ਦੇਖਿਆ ਵੀ ਇੱਕ ਬੀਬੀ ਜਿਹਦਾ ਪਤੀ ਮਾਰਿਆ ਗਿਆ ਸੀ ਉਸ ਅਟੈਕ ਦੇ ਵਿੱਚ, ਜਿਹੜਾ ਪਹਿਲਗਾਮ ਦੇ ਵਿੱਚ ਹੋਇਆ ਸੀ, ਉਸੇ ਦੇ ਨਾਂ ਤੇ ਆਪਰੇਸ਼ਨ ਸੰਧੂਰ ਰੱਖਿਆ ਹੋਵੇ। ਹਾਂਜੀ ਹੋ ਸਕਦਾ। ਉਹਨੇ ਅਪੀਲ ਕੀਤੀ ਵੀ ਸਾਨੂੰ ਮੁਸਲਮਾਨਾਂ ਨੇ ਨਹੀਂ ਮਾਰਿਆ, ਸਾਨੂੰ ਅੱਤਵਾਦੀਆਂ ਨੇ ਮਾਰਿਆ। ਪਰ ਉਹ ਤੁਹਾਨੂੰ ਉਹਦੇ ਉਲਟ ਪੈ ਗਈ ਗੱਲ। ਉਹਨੂੰ ਸੋਸ਼ਲ ਮੀਡੀਆ ਤੇ ਟ੍ਰੋਲ ਕੀਤਾ ਗਿਆ, ਉਹਨੂੰ ਕਿਹਾ ਗਿਆ ਵੀ ਇਹਦੇ ਨਾਲ ਏਦਾਂ ਹੀ ਹੋਣਾ ਸੀ, ਇਹ ਡਿਜ਼ਰਵ ਕਰਦੀ ਹੈ। ਮਤਲਬ ਕਿੰਨੀ ਲੋਕਾਂ ਦੀ ਮਾਨਸਿਕਤਾ ਗਿਰ ਚੁੱਕੀ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਵੀ ਜਿਹੜਾ ਨੈਸ਼ਨਲਿਜ਼ਮ ਆ, ਰਾਸ਼ਟਰਵਾਦ ਆ, ਉਹ ਲੋਕਾਂ ਦਾ ਜਾਗਦਾ,
ਪਰ ਮਨੁੱਖਤਾ ਦੇ ਉੱਤੇ ਕੋਈ ਵਾਦ ਨਹੀਂ ਹੁੰਦਾ, ਚਾਹੇ ਉਹ ਰਾਸ਼ਟਰਵਾਦ ਆ, ਚਾਹੇ ਉਹ ਕਿਸੇ ਤਰੀਕੇ ਦਾ ਵੀ ਵਾਦ ਆ। ਸੋ ਇਹ ਕਿਸੇ ਧਿਰ ਬਣ ਕੇ ਆਪਾਂ ਨੂੰ ਤਾਂ ਪਹਿਲਾਂ ਤੁਸੀਂ ਕਹਿ ਚੁੱਕੇ ਹੋ ਵੀ ਸਾਡੀ ਕੋਈ ਧਿਰ ਨਹੀਂ ਗੀ। ਸੋ ਅਸੀਂ ਤਾਂ ਦੋਨਾਂ ਧਿਰਾਂ ਨੂੰ ਇਹੀ ਕਹਿ ਸਕਦੇ ਹਾਂ ਭਾਈ ਟਿਕਟਕਾ ਰੱਖੋ। ਬਾਕੀ ਪੰਜਾਬੀ ਜਿਹੜਾ ਉਹਨੂੰ ਨਹੀਂ ਇਸ ਮਾਮਲੇ ਦੇ ਵਿੱਚ ਕਿਸੇ ਵੀ ਤਰੀਕੇ ਦਾ ਫਾਇਦਾ। ਦੇਖੋ ਉਹਦਾ ਕਣਕ ਦੀਆਂ ਨੁਕਸਾਨ ਵਾਢੀਆਂ ਪਈਆਂ, ਹਾਂਜੀ, ਠੀਕ ਹੈ ਨਾ, ਹੁਣ ਹਾਂਜੀ। ਬਾਰਡਰ ਵਾਲੇ ਵਿਚਾਰੇ ਰੁਲ ਜਾਣੇ। ਕਿ ਹਾਂਜੀ ਸਾਡਾ ਸਾਰਾ ਇੱਕ ਸਿਚੁਏਸ਼ਨ ਕਿਹਨਾਂ ਦੀ ਮਾੜੀ ਹੋਣੀ। ਹਾਂਜੀ, ਆਪਾਂ ਯਾਦ ਹੋਣਾ ਜਦੋਂ ਪਿਛਲੀ ਵਾਰੀ ਇਦਾਂ ਦਾ ਸੀਗਾ, ਮੈਨੂੰ ਲੱਗਦਾ ਬਾਦਲ ਸਰਕਾਰ ਸੀਗੀ, ਹਾਂਜੀ, ਹਾਂਜੀ, ਟਰਾਲੀਆਂ ਭਰ ਕੇ ਲੋਕ ਵਿਚਾਰੇ ਕਿੱਦਾਂ ਅੰਦਰ ਨੂੰ ਜਿਹੜਾ ਉਹ ਮੁੜ ਕੇ ਆਏ ਹਾਂਜੀ ਸੀ। ਆਪਾਂ ਜੋ ਪੰਜਾਬ ਦੇ ਹਾਲਾਤ ਦੇਖੇ ਸੀਗੇ, ਹਾਂਜੀ, ਪਿੱਛੋਂ ਲੁੱਟਾਂ ਖੋਹਾਂ ਵੀ ਹੋ ਗਈਆਂ, ਬਿਲਕੁਲ ਕੀ ਕੁਛ ਨਹੀਂ ਜਿਹੜਾ ਲੋਕਾਂ ਦੇ ਨਾਲ ਜਿਹੜਾ ਉਹ ਵਾਪਰਦਾ। ਨੁਕਸਾਨ ਆਮ ਲੋਕ ਦਾ ਹੀ ਇਸ ਦੇ ਵਿੱਚ ਹੁੰਦਾ ਆ। ਸੋ ਦੇਖੋ ਅੱਗੇ ਕੀ ਜਿਹੜਾ ਇਹ ਬਣਦਾ ਆ। ਨਾ ਕੁਛ ਆਪਣਾ ਸਟੇਟ ਨਾ ਹੋਣ ਕਰਕੇ, ਜਿਹੜਾ ਮੁਲਕ ਨਾ ਹੋਣ ਕਰਕੇ ਕਈ ਕੁਛ ਜਿਹੜੀ ਆ ਉਹ ਸਾਰੀ ਚੀਜ਼ ਜਿਹੜੀ ਉਹ ਚੱਲ ਰਹੀ ਆ। ਸੋ ਬਹੁਤ ਕੁਛ ਆ। ਆਪਰੇਸ਼ਨ ਸੰਧੂਰ ਦੇ ਤਹਿਤ 9 ਥਾਵਾਂ ਦੇ ਉੱਤੇ ਕਹਿੰਦੇ ਆ ਵੀ ਹਮਲੇ, ਜਿੱਦਾਂ ਇੱਕ ਵਾਰੀ ਫੇਰ ਦੱਸ ਜਾਈਏ ਵੀ ਉਹਨਾਂ ਨੇ ਕੀਤੇ ਆ। ਪਾਕਿਸਤਾਨ ਇਹ ਦਾਵਾ ਕਰ ਰਿਹਾ ਆ ਵੀ ਅਸੀਂ 5 ਜਹਾਜ਼ ਜਿਹੜੇ ਇੰਡੀਆ ਦੇ ਸੁੱਟ ਲਏ ਆ। ਸਰਜੀਕਲ ਸਟ੍ਰਾਈਕ ਜਿੱਦਾਂ ਪਿਛਲੀ ਵਾਰੀ ਸੀਗਾ, ਮੂਵੀਆਂ ਮਾਵੀਆਂ ਵੀ ਬਹੁਤ ਉਹਨਾਂ ਨੇ ਜਿਹੜੀਆਂ ਉਹ ਬਣਾਈਆਂ, ਫਿਰ ਰਾਸ਼ਟਰਵਾਦ ਮੂਵੀਆਂ ਦੇ ਜ਼ਰੀਏ ਵੀ ਬਹੁਤ ਜ਼ਿਆਦਾ ਹੋ ਗਿਆ ਸੀਗਾ। ਤੇ UN ਦੇ ਜਿਹੜੇ ਚੀਫ ਨੇ, ਸਕੱਤਰ ਨੇ ਐਂਟੋਨੀਓ ਗੁਟਰਸ, ਉਹਨਾਂ ਨੇ ਦੋਨਾਂ ਮੁਲਕਾਂ ਨੂੰ ਇਹ ਕਿਹਾ ਵੀ ਮੈਕਸਿਮਮ ਰਿਸਟ੍ਰੇਂਟ ਜਿਹੜਾ ਉਹ ਰੱਖੋ, ਵੀ ਇੱਕ ਦੂਜੇ ਦੇ ਨਾਲ ਜਿਹੜੇ ਹਿਸਾਬ ਦੇ ਨਾਲ ਸ਼ਾਂਤੀ ਜਿਹੜੀ ਉਹ ਬਣਾ ਕੇ ਰੱਖੋ। ਦੁਨੀਆ ਇਸ ਨੂੰ ਕਿਸ ਤਰੀਕੇ ਨਾਲ ਲਊਗੀ ਇਹ ਦੇਖਣ ਵਾਲੀ ਗੱਲ ਆ। ਟੈਨਸ਼ਨ ਇਸੇ ਲਈ ਵੱਧ ਰਹੀ ਆ ਵੀ ਦੋਨੋਂ ਪਰਮਾਣੂ ਸ਼ਕਤੀਆਂ ਨੇ। ਹਾਂਜੀ, ਬਿਲਕੁਲ। ਜਿਹੜੇ ਪਾਕਿਸਤਾਨ ਦਾ ਮਿਨਿਸਟਰ ਸੀ, ਡਿਫੈਂਸ ਮਿਨਿਸਟਰ ਆਸਿਫ, ਉਹ ਰਸ਼ੀਆ ਦੇ ਵਿੱਚ ਜਾ ਕੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਵੀ ਜੇ ਪਰਮਾਣੂ ਹਮਲਾ ਵੀ ਕਰਨਾ ਪਿਆ ਤਾਂ ਅਸੀਂ ਉਸ ਦੇ ਵਿੱਚ ਪਿੱਛੇ ਨਹੀਂ ਹਟਾਂਗੇ। ਸੋ ਇਹ ਇਦਾਂ ਦੇ ਬਿਆਨ, ਇਦਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਬਾੜੀਆਂ ਜਿਹੜੀਆਂ ਉਹ ਗੁੱਡ ਗੁੱਡ ਜਿਹੜੀਆਂ ਉਹ ਨਹੀਂ ਹੁੰਦੀਆਂ। ਸੋ UN ਦੇ ਚੀਫ ਦੀ ਇਹ ਸੁਣਦੇ ਨੇ, ਨਹੀਂ ਸੁਣਦੇ ਨੇ, ਇਹ ਦੇਖਣ ਵਾਲੀ ਗੱਲ ਆ। 8 ਦਹਾਕੇ ਹੋ ਚੱਲੇ ਆ, ਕਸ਼ਮੀਰ ਦਾ ਜਿਹੜਾ ਰੌਲਾ ਆ ਉਹ ਉਸੇ ਤਰੀਕੇ ਦੇ ਨਾਲ ਬਰਕਰਾਰ ਹੈਗਾ ਆ। ਤੇ ਉਸੇ ਦੇ ਚੱਲਦਿਆਂ ਇੱਕ ਵਾਰੀ ਫੇਰ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਇੱਕ ਵਾਰੀ ਫੇਰ ਜਿਹੜਾ ਕੌਨਫਲਿਕਟ ਆ ਉਹ ਹੋਰ ਜ਼ਿਆਦਾ ਵੱਧ ਚੁੱਕਾ ਹੈ। ਬਿਲਕੁਲ ਜੀ, ਦੋਨਾਂ ਦੇਸ਼ਾਂ ਨੇ ਮਾਰਕੀਟ ਜਦੋਂ ਖੁੱਲਣੀਆਂ ਤੇ ਉਹਦੀ ਤੁਹਾਨੂੰ ਪਤਾ ਲੱਗ ਜਾਣਾ ਵੀ ਆਮ ਬੰਦਿਆਂ ਦਾ ਕਿੰਨਾ ਕੁ ਜਿਹੜੀ ਇਨਵੈਸਟਮੈਂਟ ਆ ਉਹ ਉਹਨਾਂ ਦੀ ਮਾਤੜ ਬੰਦਿਆਂ ਦੀ ਡੁੱਬ ਗਈ ਆ। ਆਲਰੇਡੀ 0.2 ਉਹਦੀ ਫਰਕ ਪੈ ਗਿਆ ਸੀ ਇੰਡੀਅਨ ਮਾਰਕੀਟ ਨੂੰ ਜਦੋਂ ਇਸ ਹਮਲੇ ਦੀ ਖਬਰ ਆਜ ਤੱਕ ਵਰਗਿਆਂ ਨੇ ਜਾਂ ਹੋਰਾਂ ਨੇ ਬ੍ਰੇਕ ਕੀਤੀ ਸੀ।